ਅੱਜ ਦੀ ਪਹਿਲੀ ਕਹਾਣੀ ਕਿਹੜੀ? ਪਹਿਲੀ ਕਹਾਣੀ ਹੈਗੀ ਆ ਜੀ, ਉਹ ਕਹਿੰਦੇ ਵੀ ਕਹਾਣੀ 'ਚ ਇੱਕ ਪੁੱਜਿਆ ਹੋਇਆ ਸੰਤ ਬਗਦਾਦ ਵਿੱਚ ਆਇਆ, ਹੈ ਨਾ। ਲੋਕਾਂ ਨੇ ਯੂਸਫ ਦੇ ਪੁੱਤਰ ਹਜਾਜ ਨੂੰ ਪਤਾ ਦੇ ਦਿੱਤਾ ਅਤੇ ਉਹ ਉਸ ਨੂੰ ਬੁਲਾ ਕੇ ਅਰਜ਼ ਕੀਤੀ ਕਿ ਮੇਰੀ ਭਲਾਈ ਲਈ ਅਰਦਾਸ ਕਰ। ਵੀ ਸਾਧੂ ਨੂੰ ਕੋਈ ਆਇਆ ਸੀ ਪੁੱਜਿਆ ਹੋਇਆ, ਤਾਂ ਜਿਹੜਾ ਉੱਥੇ ਦਾ ਯੂਸਫ ਦਾ ਪੁੱਤਰ ਸੀ ਉਹਨੂੰ ਦੱਸਤਾ, ਉਹਨੇ ਸਾਧੂ ਨੂੰ ਬੁਲਾ ਕੇ ਕਿਹਾ ਵੀ ਮੇਰੇ ਲਈ ਕੋਈ ਅਰਦਾਸ ਕਰ। ਕਹਿੰਦੇ ਇਹ ਸੁਣ ਕੇ ਸੰਤ ਨੇ ਪ੍ਰਮਾਤਮਾ ਅੱਗੇ ਬੇਨਤੀ ਕੀਤੀ ਕਿ ਇਸ ਦੀ ਜਾਨ ਕੱਢ ਲਵੇ। ਠੀਕ ਹੈ। ਇਸ 'ਤੇ ਕਹਿੰਦੇ ਹਜਾਜ ਨੇ ਕਿਹਾ ਕਿ ਇਹ ਕੀ ਅਰਦਾਸ ਹੈ? ਸੰਤ ਨੇ ਕਿਹਾ ਕਿ ਇਹ ਤੇਰੇ ਅਤੇ ਸਾਰੇ ਮੁਸਲਮਾਨਾਂ ਦੀ ਚੰਗਿਆਈ ਲਈ ਬੇਨਤੀ ਹੈ। ਅੱਛਾ, ਠੀਕ ਹੈ ਜੀ। ਅਤੇ ਉਹ ਕਹਿੰਦੇ ਫਿਰ ਮਸਨਵੀ 'ਚ ਉਹ ਫਿਰ ਗਾਹਾਂ ਐਕਸਪਲੇਨ ਕਰਦੇ ਹੈ ਨਾ। ਉਹ ਕਹਿੰਦੇ ਕਿਉਂ? ਉਹ ਕਹਿੰਦਾ ਹੇ ਸ਼ਕਤੀਵਾਨ, ਗਰੀਬਾਂ ਨੂੰ ਸਤਾਉਣ ਵਾਲੇ, ਇਹ ਤੇਰੇ ਬਾਜ਼ਾਰ ਕਦ ਤੱਕ ਸ਼ਰਾਬ ਰਹੇ ਹਨ? ਤੇਰੀ ਇਹ ਹਕੂਮਤ ਕਿਹੜੇ ਕੰਮ? ਤੇਰੀ ਮੌਤ ਹੀ ਚੰਗੀ, ਕਿਉਂਕਿ ਤੂੰ ਲੋਕਾਂ ਨੂੰ ਸਤਾਉਣ ਵਾਲਾ ਹੈ। ਕਿ ਜੇ ਬਾਦਸ਼ਾਹ ਇੰਨਾ ਮਾੜਾ, ਉਹ ਕਹਿੰਦੇ ਫਿਰ ਸੁਭਾਅ ਵਾਲਾ ਹੋਵੇ, ਹਾਂ, ਤਾਂ ਫਿਰ ਉਦੋਂ ਤਾਂ ਉਹ ਮਰਿਆ ਹੀ ਚੰਗਾ ਹੈ। ਹੈ ਨਾ। ਅਤੇ ਇਹ ਗੱਲ ਅੱਜ ਦੇਖੋ ਹੁਣ ਸਮਝਾਉਣ ਦੀ ਗੱਲ ਆ ਇੱਕ ਤਰੀਕੇ ਨਾਲ, ਵੀ ਜਿਹੜਾ ਵੀ ਬੰਦਾ ਕਿਸੇ ਚੀਜ਼ ਨੂੰ ਲੀਡ ਕਰਦਾ ਤਾਂ ਉਹਦਾ ਚੰਗਾ ਹੋਣਾ ਬਹੁਤ ਜ਼ਰੂਰੀ ਹੈ, ਸੂਝਵਾਨ, ਸਿਆਣਾ, ਉਹਦਾ ਕਿਰਦਾਰ ਚੰਗਾ ਹੋਵੇ, ਉਹ ਸਾਰਾ ਕੁਛ। ਅਤੇ ਤਾਂ ਹੀ ਤਾਂ ਦੇਖੋ ਆਪਣੀ ਵੀ ਜਿਹੜੀਆਂ ਕਹਾਵਤਾਂ ਕਹੀ ਨਾ, ਵੀ ਮੁਰਦਾ ਬੋਲੂ ਖੱਪਣ ਪਾੜੂ, ਵੀ ਜਦੋਂ ਉਹਨੇ ਕੰਮ ਇੱਦਾਂ ਦੇ ਜਿਹੜੇ ਉਹ ਕਰਨੇ ਆ, ਹਾਂਜੀ, ਤਾਂ ਫਿਰ ਉਹਦੇ ਨਾਲੋਂ ਤਾਂ ਮਰਿਆ। ਜਦੋਂ ਕਿਸੇ ਨੂੰ ਬਦਸੀਸ ਵੀ ਦਿੰਦੇ ਆ, ਆਪਣੀ ਆਮ ਗੱਲ ਦੇ ਨਾਲੋਂ ਤਾਂ ਤੂੰ ਮਰਿਆ ਹੀ ਚੰਗਾ ਹੁੰਦਾ। ਬਿਲਕੁਲ ਇੱਦਾਂ ਹੀ ਕਹਿੰਦੇ, ਇੱਦਾਂ ਹੀ। ਸੋ ਇਹ ਉਸ ਤਰੀਕੇ ਦੇ